ਕਾਥਾ ਇੱਕ ਕਹਿੰਦਾ ਰੱਬ ਝੋਲੀ 'ਚ ਨੇਮਤਾਂ ਕਿਵੇਂ ਪਾਊ। ਰੱਬ ਝੋਲੀ 'ਚ ਨੇਮਤਾਂ ਕਿਵੇਂ ਪਾਊ ਜਿਹੜੇ ਦੂਜਿਆਂ ਲਈ ਤੋਹਮਤਾਂ ਭਾਲਦੇ ਨੇ। ਸ਼ੋਹਰਤਾਂ ਦੂਜਿਆਂ ਦੀ ਵੇਖ ਕੇ ਸੜਨ ਜਿਹੜੇ, ਕਿਹੜੇ ਮੂੰਹ ਨਾਲ ਸ਼ੋਹਰਤਾਂ ਭਾਲਦੇ ਨੇ। ਘਰ ਆਪਣੀ ਨੂੰਹ ਨੂੰ ਪੁੱਛਦੇ ਨੇ, ਘਰ ਆਪਣੀ ਨੂੰਹ ਨੂੰ ਪੁੱਛਦੇ ਨੇ, ਘਰ ਧੀਆਂ ਦੇ ਸੋਹਰਤਾਂ ਭਾਲਦੇ ਨੇ। ਹੱਥੋਂ ਪੰਜੀ ਦਾ ਦਾਨ ਨਹੀਂ ਦੇ ਸਕਦੇ ਤੇ ਰੱਬ ਕੋਲੋਂ ਦੌਲਤਾਂ ਭਾਲਦੇ। ਧੀ ਜੰਮੇ ਤੇ ਲੋਕ ਬੁਰਾ ਮਨਾਵਣ, ਧੀ ਜੰਮੇ ਤਾਂ ਲੋਕ ਬੁਰਾ ਮਨਾਵਣ, ਪੁੱਤਾਂ ਆਪਣੇ ਵਾਲੇ ਸੋਹਣੀਆਂ ਤੀਵੀਆਂ ਭਾਲਦੇ। ਜਿਹੜਾ ਹਸਦ ਹੁੰਦਾ ਨਾ, ਇਹ ਬੜੀ ਭੈੜੀ ਚੀਜ਼ ਹੁੰਦੀ ਹੈ। ਅੱਲਾਹ ਤਾਲਾ ਨੇ ਅਗਰ ਕਿਸੇ ਨੂੰ ਕੋਈ ਚੀਜ਼ ਅਤਾ ਕੀਤੀ ਹੋਵੇ ਨਾ, ਤਾਂ ਉਹ ਖੁਦਾ ਦੀ ਦੇਣ ਹੁੰਦੀ ਆ। ਉਹਦੇ ਵਿੱਚ ਸਾੜ ਨਹੀਂ ਬੰਦੇ ਨੂੰ ਕਰਨਾ ਚਾਹੀਦਾ, ਕਿਉਂਕਿ ਉਹ ਤਾਂ ਖੁਦਾ ਦੀ ਜ਼ਾਤ ਦੀ ਦਿੱਤੀ ਆ। ਕਿਸੇ ਦੇ ਸੜਿਆਂ ਕੀਤਿਆਂ ਤਾਂ ਬੰਦਾ ਕੋਈ ਖੋਹ ਲੈ ਨਹੀਂ ਸਕਦਾ। ਸ਼ੁਕਰਗੁਜ਼ਾਰੀ ਕਰਨੀ ਚਾਹੀਦੀ ਹੈ। ਫਿਰ ਕਿਸੇ ਦਾ ਮਤਲਬ ਧੀ ਭੈਣ ਆ ਨਾ, ਤੁਹਾਡੇ ਘਰ 'ਚ ਬੰਦਿਆਂ ਦੇ ਆਪਣੇ ਹੁੰਦੀ ਹੈ। ਬੰਦੇ ਕਿਸੇ ਦੀ ਧੀ ਭੈਣ ਆਪਣੇ ਘਰ 'ਚ ਹੋਵੇ ਨਾ, ਉਹਨੂੰ ਇੱਜ਼ਤ ਨਹੀਂ ਦੇਣਗੇ ਬੰਦੇ। ਜੇ ਆਪਣੀ ਧੀ ਆ ਤਾਂ ਉਹਨੂੰ ਬੰਦੇ ਬਹੁਤ ਚਮਕਾਉਂਦੇ ਆ ਵੀ ਮੇਰੀ ਧੀ ਬੜੀ ਚੰਗੀ ਹੈ। ਜਿਹੜੀ ਤੁਹਾਡੇ ਆਪਣੇ ਘਰ 'ਚ ਹੁੰਦੀ ਆ, ਉਹ ਕਿਸੇ ਦੀ ਧੀ ਭੈਣ ਨਹੀਂ ਹੁੰਦੀ, ਉਹਨੂੰ ਬੰਦੇ ਮਾੜਾ ਹੀ ਕਹਿੰਦੇ ਰਹਿਣ ਤੇ ਆਪਣੀ ਧੀਆਂ ਨੂੰ ਜਾ ਕੇ ਕਹਿਣਗੇ ਵੀ ਸਾਡੀ ਧੀ ਵਰਗੀ ਧੀ। ਫਿਰ ਜੇ ਆਪਣੇ ਘਰ ਦੇ ਵਿੱਚ ਧੀ ਜੰਮ ਜਾਵੇ, ਉਸ ਗੱਲ ਦਾ ਬੰਦੇ ਬੁਰਾ ਮਨਾਉਂਦੇ ਆ। ਇਹ ਤਾਂ ਖੁਦਾ ਦੀ ਦੇਣ। ਫਿਰ ਆਪਣੇ ਪੁੱਤਰ ਵਿਆਹਣੇ ਹੋਣ ਤਾਂ ਫਿਰ ਬੰਦੇ ਕਹਿੰਦੇ ਆ ਧੀਆਂ ਸੋਹਣੀਆਂ ਲੱਭਣ। ਕਿਸੇ ਗੱਲ ਦੇ ਉੱਤੇ ਗੌਰ ਕਰਨਾ ਚਾਹੀਦਾ। ਖੁਦਾ ਨੇ ਜਿਹੜੇ ਹਾਲ ਕਿਸੇ ਨੂੰ ਰੱਖੇ ਆ ਨਾ, ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ, ਲੇਕਿਨ ਅਸੀਂ ਕਰਦੇ ਹਾਂ।